ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਜਦੋਂ ਅਮਰੀਕਾ ਦੇ ਵਿੱਚ ਪਹਿਲੀ ਰਮਜ਼ਾਨ ਔਰ ਫਰਵਰੀ ਮਹੀਨੇ ਦੀ 18 ਫਰਵਰੀ ਹੈ ਜਿਹੜੀ ਉਹ ਡੁੱਬ ਚੁੱਕੀ ਹੈ ਸਾਲ 2026। ਪਾਕਿਸਤਾਨ 'ਚ 19 ਫਰਵਰੀ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਹਿਲੇ ਰੋਜ਼ੇ ਦਾ ਦਿਨ ਹੈ ਰਮਜ਼ਾਨ ਦੀਆਂ। ਬਹੁਤ ਰੋਜ਼ਿਆਂ ਦੀਆਂ ਸਭ ਨੂੰ ਬਹੁਤ ਮੁਬਾਰਕਾਂ ਔਰ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਦਾ ਸਵਾਗਤ ਵੀ ਹੈ ਔਰ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਜਿਹੜੀਆਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ, TikTok ਹੈ। ਇਹਦੇ ਨਾਲ ਹੀ ਤੁਸੀਂ ਪੰਜਾਬੀ TV USA ਦੇ TikTok ਤੇ ਵੀ ਇਹਨਾਂ ਖਬਰਾਂ ਨੂੰ ਵੇਖ ਔਰ ਸੁਣ ਸਕਦੇ। ਜੇ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਦੀਆਂ ਖਬਰਾਂ ਹਲੇ ਪਾਕਿਸਤਾਨ ਭਾਰਤ ਜੰਗ ਫੇਰ ਛੇੜ ਸਕਦੀ ਹੈ। ਅਫਗਾਨਿਸਤਾਨ ਤੇ ਹਮਲਾ ਕਰਨਾ ਪਿਆ ਤੇ ਲਿਹਾਜ਼ ਨਹੀਂ ਕਰਾਂਗੇ। ਖਾਜਾ ਅਸਫਰ ਦਾ ਤੱਤ ਦਾ ਬਿਆਨ ਜੀ। ਇੱਕ ਫਰਾਂਸ ਦਾ ਜਿਹੜਾ ਬ੍ਰਾਡਕਾਸਟਿੰਗ ਇਦਾਰਾ ਹੈ ਉਹਨੂੰ ਇਹ ਇੰਟਰਵਿਊ ਦਿੰਦਿਆਂ ਹੋਇਆਂ ਖਾਜਾ ਅਸਫ ਹੋਣਾ ਨੇ ਇਹ ਬੜੀਆਂ ਧੁਆਂਧਾਰ ਕਿਸਮ ਦੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਔਰ ਭਾਰਤ ਦੀ ਜੰਗ ਟਲੀ ਨਹੀਂ, ਮੁੱਕੀ ਨਹੀਂ, ਹਜੇ ਵੀ ਹੋ ਸਕਦੀ ਹੈ। ਔਰ ਉਹਦਾ ਕਾਰਨ ਉਹਨਾਂ ਨੇ ਆਖਿਆ ਕਿ ਪਿੱਛੇ ਜਿਹੜਾ ਇਹ ਲੜਾਈ ਹੋਈ ਹੈ ਉਹਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਮਜ਼ੋਰ ਸਮਝ ਕੇ ਹਮਲਾ ਕੀਤਾ ਔਰ ਅਸੀਂ 4 ਦਿਨਾਂ ਦੀ ਲੜਾਈ ਦੇ ਵਿੱਚ ਦੱਸ ਦਿੱਤਾ ਕਿ ਅਸੀਂ ਕਿੰਨੇ ਕੁ ਜੋਗੇ ਹਾਂ। ਔਰ ਭਾਰਤ ਨੂੰ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਨਮੋਸ਼ੀ ਸ਼ਰਮ ਜਿਹੜੀ ਭੁਗਤਣੀ ਪੈ ਰਹੀ ਹੈ ਕਿ ਇੱਕ ਇਹਨਾਂ ਕੁ ਮੁਲਕ ਦੇ ਮੁਕਾਬਲੇ ਜਿਹੜਾ ਫੌਜ 'ਚ ਵੀ ਮਾੜਾ ਹੈ ਉਹਨੇ ਕੰਡ ਲਾ ਕੇ ਰੱਖ ਦਿੱਤੀ। ਔਰ ਆਪ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਨੇ ਉਹ ਕਈ ਵਾਰਾਂ ਲਗਾਤਾਰ ਆਪਣੇ ਬਿਆਨਾਂ ਦੇ ਵਿੱਚ ਭਾਰਤੀ ਤਿਆਰਿਆਂ ਦੇ ਮਾਰ ਕੇ ਸੁੱਟੇ ਜਾਣ ਦੀ ਗਿਣਤੀ ਹੈ ਜਿਹੜੀ ਉਹ ਦੱਸ ਰਹੇ ਨੇ। ਤੇ ਅਸੀਂ ਹੁਣ ਵੀ ਦੱਸਣਾ ਚਾਹੁੰਦੇ ਹਾਂ ਕਿ ਜੇ ਭਾਰਤ ਵੱਲੋਂ ਕਿਸੇ ਕਿਸਮ ਦੀ ਕੋਈ ਛੇੜਛਾੜ ਔਰ ਪਾਕਿਸਤਾਨ ਤੇ ਚੜ੍ਹਾਈ ਕੀਤੀ ਗਈ ਤੇ ਅਸੀਂ ਬਿਲਕੁਲ ਅਲਰਟ ਹਾਂ, ਤਿਆਰ ਹਾਂ, ਅਸੀਂ ਬਿਲਕੁਲ ਪਿੱਛੇ ਨਹੀਂ ਹੋਵਾਂਗੇ। ਫਿਰ ਨਾਲ ਹੈ ਜਿਹੜੀ ਤੁਸੀਂ ਦੂਜੀ ਗੱਲ ਪੁੱਛੀ ਕਿ ਅਸੀਂ ਅਫਗਾਨਿਸਤਾਨ ਦੇ ਅੰਦਰ ਜਾ ਕੇ ਬਿਲਕੁਲ ਨਹੀਂ ਝਿਜਕਾਂਗੇ, ਬਿਲਕੁਲ ਕੋਈ ਦੀਦ ਲਿਹਾਜ਼ ਨਹੀਂ ਕਰਾਂਗੇ ਔਰ ਹਮਲਾ ਕਰਾਂਗੇ। ਇਹ ਸਵਾਲ ਇਹ ਸੀਗਾ ਕਿ ਤੁਸੀਂ ਆਖਿਆ ਕਿ ਪਾਕਿਸਤਾਨ 'ਚ ਹੋਣ ਵਾਲੇ ਹਮਲੇ ਨੇ ਜਿਹੜੇ ਅਫਗਾਨਿਸਤਾਨ ਵਾਲੇ ਪਾਸੇ ਹੋਇਆ ਇਹਦਾ ਪ੍ਰੂਫ ਕੀ ਹੈ। ਉਹਦੇ ਤੇ ਖਾਜਾ ਆਸਫ ਉਹਨਾਂ ਨੇ ਆਖਿਆ ਕਿ ਪੂਰੀ ਦੁਨੀਆ 'ਚ ਕੋਈ ਵੀ ਅਤਗਰਦ ਗਰੁੱਪ ਆ, ਪੂਰੀ ਦੁਨੀਆ 'ਚ, ਸਿਰਫ ਪਾਕਿਸਤਾਨ 'ਚ ਜਾਂ ਉਹਦੇ 'ਚ ਨਹੀਂ, ਪੂਰੀ ਦੁਨੀਆ 'ਚ ਉਸ ਅਤਗਰਦ ਗਰੁੱਪ ਦੇ ਟਿਕਾਣੇ ਕਿੱਥੇ ਨੇ, ਉਹਨਾਂ ਦੀਆਂ ਸ਼ਾਹਾਂ ਕਿੱਥੇ ਨੇ, ਟ੍ਰੇਨਿੰਗ ਸੈਂਟਰ ਕਿੱਥੇ ਨੇ? ਅਫਗਾਨਿਸਤਾਨ 'ਚ। ਪਾਕਿਸਤਾਨ ਦੇ ਵਿੱਚ ਵੀ ਇਹ ਜੋ ਕੁਝ ਹੋ ਰਿਹਾ ਉੱਥੇ ਹੀ ਹੋ ਰਿਹਾ, ਭਾਵੇਂ ਉਹ TTP ਯਾਨੀ ਤਹਿਰੀਕ ਤਾਲਿਬਾਨ ਪਾਕਿਸਤਾਨ ਵਾਲੇ ਨੇ, ਭਾਵੇਂ ਉਹ ਦਾਇਸ਼ ਵਾਲੇ ਨੇ, ਦਾਇਸ਼ ਖਰਾਸਾਨ ਵਾਲੇ ਨੇ, ਕੋਈ ਲੜਾਕੂ ਗਰੁੱਪ ਹੈ ਜਿਹੜਾ ਉਹਦੀਆਂ ਜੜ੍ਹਾਂ ਅਫਗਾਨਿਸਤਾਨ ਦੇ ਵਿੱਚ ਨੇ। ਅਫਗਾਨਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹਨੇ ਪੂਰੀ ਦੁਨੀਆ ਨੂੰ ਜਿਹੜਾ ਪ੍ਰੋਮਿਸ ਦਿੱਤਾ ਆ ਕਿ ਉਹ ਆਪਣੀ ਧਰਤੀ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਹੀਂ ਵਰਤਣ ਦੇਵੇਗਾ ਉਹਨੂੰ ਨਿਭਾਏ। ਜੇ ਤੇ ਅਫਗਾਨਿਸਤਾਨ ਅਮਨ ਦੀ ਜ਼ਮਾਨਤ ਦਿੰਦਾ ਤਾਂ ਸਾਡੀ ਲੜਾਈ ਕੋਈ ਨਹੀਂਗੀ, ਤੇ ਜੇ ਇਹ ਕੰਮ ਨਹੀਂ ਉਹ ਕਰਦਾ ਔਰ ਪਾਕਿਸਤਾਨ 'ਚ ਖੂਨਗਰਦੀ ਇਸੇ ਤਰ੍ਹਾਂ ਹੁੰਦੀ ਹੈ ਤੇ ਅਸੀਂ ਅਫਗਾਨਿਸਤਾਨ ਦੇ ਅੰਦਰ ਜਾ ਕੇ ਹਮਲਾ ਕਰਨ ਤੋਂ ਨਾ ਪਹਿਲਾਂ ਹਚਕਿਚਾਏ ਸਾਂ, ਨਾ ਹੁਣ ਅਸੀਂ ਕੋਈ ਦੀਦ ਲਿਹਾਜ਼ ਕਰਾਂਗੇ ਤੇ ਨਾ ਆਉਣ ਵਾਲੇ ਵਕਤ 'ਚ ਅਸੀਂ ਪੂਰਾ ਜਿਹੜਾ ਉਹ ਮੱਕੂ ਠੱਪਾਂਗੇ। ਨਾਲ ਹੀ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਅੰਦਰ ਇਹ ਜਿੰਨਾ ਜੋ ਕੁਝ ਹੋ ਰਿਹਾ ਅਫਗਾਨਿਸਤਾਨ ਵਾਲੇ ਪਾਸਿਓਂ ਇਹਦੀ ਪੁਸ਼ਤ ਪਨਾਹੀ ਭਾਰਤ ਕਰ ਰਿਹਾ। ਭਾਰਤ ਇਹਨੂੰ ਇਸ ਪ੍ਰੌਕਸੀ ਨੂੰ ਸਪਾਂਸਰ ਕਰ ਰਿਹਾ ਹੈ। ਇਹ ਲੜਾਕੂ ਗਰੁੱਪ ਨੇ ਜਿਹੜੇ ਇਹ ਅਫਗਾਨਿਸਤਾਨ 'ਚ ਨੇ, ਕਿੱਦਾਂ ਹੋ ਸਕਦਾ ਕਿ ਅਫਗਾਨ ਤਾਲਿਬਾਨ ਨੇ ਜਾਂ ਅਫਗਾਨ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੀ ਸਰਪ੍ਰਸਤੀ ਦੇ ਨਾਲ, ਉਹਨਾਂ ਦੀ ਰਜ਼ਾਮੰਦੀ ਦੇ ਨਾਲ, ਉਹਨਾਂ ਦੀ ਅਸ਼ੀਰਵਾਦ ਦੇ ਨਾਲ ਜਾਂ ਉਹਨਾਂ ਦੀਆਂ ਅੱਖਾਂ ਚਰਾਉਣ ਕਰਾਉਣ, ਠੀਕ ਹੈ, ਉਹ ਨਹੀਂ ਇਹ ਸਭ ਕਰਦੇ। ਇਹ ਕੀ ਕਰਨ ਦੇ ਨੇ? ਉਹ ਇਥੋਂ ਅੱਖਾਂ ਚਰਾਈ ਬੈਠੇ ਨੇ, ਆਪਣੀਆਂ ਜ਼ਿੰਮੇਦਾਰੀਆਂ ਨਹੀਂ ਨਿਭਾਉਣ ਦੇ ਔਰ ਇਹਦੇ ਪਿੱਛੇ ਸਪਾਂਸਰਸ਼ਿਪ ਭਾਰਤ ਦੀ ਹੈ ਔਰ ਅਸੀਂ ਇਸ ਸ਼ੈ ਤੋਂ ਵਾਕਿਫ ਹਾਂ ਔਰ ਦੁਨੀਆ ਨੂੰ ਇਹਦੇ ਪੱਕੇ ਸਬੂਤ ਅਸੀਂ ਦੇ ਚੁੱਕੇ ਹਾਂ। ਔਰ ਪਾਕਿਸਤਾਨ 'ਚ ਹੁਣ ਕੋਈ ਵੀ ਕਾਰਵਾਈ ਹੋਏਗੀ ਅਸੀਂ ਉਹਨੂੰ ਹਮਲਾ ਸਮਝਾਂਗੇ। ਫਿਰ ਪੱਤਰਕਾਰ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਕੀ ਤੁਸੀਂ ਇਹਦੇ ਵਾਸਤੇ ਕਾਬਲ 'ਚ ਵੀ ਹਮਲਾ ਕਰੋਗੇ? ਉਹਨਾਂ ਆਖਿਆ ਕਿ ਜੇ ਕੋਈ ਟਾਰਗੇਟ ਇਹੋ ਜਿਹਾ ਹੋਇਆ ਜਿਹੜਾ ਸਾਡੀ ਨਜ਼ਰ 'ਚ ਆ ਗਿਆ, ਜਿਹੜਾ ਪਾਕਿਸਤਾਨ 'ਚ ਹਮਲਿਆਂ ਕਰਨ ਦਾ ਜ਼ਿੰਮੇਦਾਰ ਹੋਇਆ, ਉਹ ਕਾਬਲ 'ਚ ਕੀ ਭਾਵੇਂ ਉੱਥੇ ਸਰਦਾਰ ਦੀ ਦਫ਼ਤਰ 'ਚ ਹੋਵੇ, ਅਸੀਂ ਉਹਨੂੰ ਟਾਰਗੇਟ ਕਰਾਂਗੇ। ਹੁਣ ਇਮਰਾਨ ਖਾਨ ਨੂੰ ਛਡਾਉਣ ਵਾਸਤੇ ਫੌਜ ਬਣਾਉਣ ਲੱਗੇ ਆ, ਇਹ ਆਖਣਾ ਹੈ CM KPK ਦਾ। ਜਵਾਬ 'ਚ ਰਾਣਾ ਸਨਾਉੱਲਾ ਹੋਰਾਂ ਦਾ ਆਖਣਾ ਹੈ ਕਿ ਇਹ ਨਹੀਂ ਚਾਹੁੰਦੇ ਕਿ ਰਮਜ਼ਾਨ 'ਚ ਵੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਜਾਏ। ਹਜੇ ਕਿਹੜੀ ਕੋਈ ਇਜਾਜ਼ਤ ਦੇ ਦਿੱਤੀ ਕੋਈ ਹੈ ਸਰਕਾਰੀ ਨੋਟੀਫਿਕੇਸ਼ਨ ਜਿਹਦੇ 'ਚ ਇਹ ਜ਼ਮਾਨਤ ਕਿ ਇਮਰਾਨ ਖਾਨ ਦੇ ਨਾਲ ਰੋਜ਼ਿਆਂ ਦੇ ਮਹੀਨੇ 'ਚ ਮੁਲਾਕਾਤ ਕਰਾਓਗੇ? ਇਹ ਤੇ ਉਹਨਾਂ ਨੇ ਵੇਖਿਆ ਕਿ ਹੁਣ ਡਾਂਗਾ ਸੋਟੀ ਚੁੱਕ ਕੇ ਤੇ ਇਹ ਸਿਰ ਤੇ ਕਫਨ ਬੰਨਣ ਲੱਗੇ ਆ, ਇਹ ਮਰਨ ਮਰਾਣ ਵਾਲੇ ਪਾਸੇ ਆਣ ਲੱਗੇ ਨੇ। ਕੰਮ ਪਰਵੀਨ ਉਦੋਂ ਇਹ ਹੋਇਆ ਜਦੋਂ ਕੱਲ ਇਮਰਾਨ ਖਾਨ ਦੀ ਰਿਹਾਈ ਦੇ ਵਾਸਤੇ ਪਾਰਲੀਮੈਂਟ 'ਚ ਜਿਹੜਾ ਧਰਨਾ ਦਿੱਤਾ ਗਿਆ ਸੀਗਾ ਨਾ, ਜਦੋਂ ਰਮਜ਼ਾਨ ਦਾ ਚੰਨ ਦਿਸਿਆ, ਰੋਜ਼ਿਆਂ ਦਾ ਚੰਨ ਦਿਸਿਆ ਤੇ ਉਹ ਧਰਨਾ ਮੁਕਾ ਦਿੱਤਾ ਗਿਆ। ਧਰਨਾ ਮੁਕਾਉਂਦਿਆਂ ਹੋਇਆਂ ਅਲਾਮਾ ਨਾਸਰ ਅਬਾਸ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਅਸੀਂ ਹਜੇ ਵੀ ਇਹ ਮੰਗ ਕਰਦੇ ਹੋਏ ਆ, ਇਹ ਧਰਨਾ ਮੁਕਾਉਣ ਲੱਗੇ ਆ ਕਿ ਇਮਰਾਨ ਖਾਨ ਤੱਕ
ਜਿਹੜੇ ਡਾਕਟਰ ਨੇ ਉਹਨਾਂ ਨੂੰ ਪਹੁੰਚ ਦਿੱਤੀ ਜਾਏ। ਇਮਰਾਨ ਖਾਨ ਦੇ ਇਲਾਜ ਦੌਰਾਨ ਡਾਕਟਰਾਂ ਦੇ ਨਾਲ, ਉਹਦੇ ਜ਼ਾਤੀ ਡਾਕਟਰ ਨੇ ਜਿਹੜੇ, ਉਹਨਾਂ ਦੇ ਨਾਲ ਵੀ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਏ। ਔਰ ਇਮਰਾਨ ਖਾਨ ਦੀਆਂ ਭੈਣਾਂ ਨੇ ਜਿਹੜੀਆਂ, ਉਹਨਾਂ ਨੂੰ ਵੀ ਮਿਲਣ ਦੀ ਇਜਾਜ਼ਤ ਦਿੱਤੀ ਜਾਏ। ਇਹ ਕਹਿੰਦੇ ਹੋਏ ਉਹਨਾਂ ਧਰਨਾ ਮੁਕਾਤਾ। ਉਸ ਤੋਂ ਬਾਅਦ ਇਸ ਮੌਕੇ ਤੇ ਫਿਰ KPK ਦੇ ਜਿਹੜੇ CM ਨੇ ਨਾ, ਉਹਨਾਂ ਆਖਿਆ ਬਸ ਹੁਣ ਬੜੀ ਹੋ ਗਈ, ਹੁਣ ਅਸੀਂ ਜਵਾਨ ਪੀੜ੍ਹੀ ਦੀ ਇੱਕ ਫੋਰਸ ਬਣਾਉਣ ਲੱਗੇ ਹਾਂ ਜਿਹੜੀ ਇਮਰਾਨ ਖਾਨ ਨੂੰ ਰਿਹਾ ਕਰਾਏਗੀ, ਯਾਨੀ ਅਡਿਆਲਾ ਜੇਲ੍ਹ ਤੇ ਚੜਾਈ। ਔਰ ਇਹਦੇ ਵਾਸਤੇ ਉਹਨੇ ਆਖਿਆ ਕਿ ਰੋਜ਼ਿਆਂ ਤੋਂ ਬਾਅਦ ਮੈਂ ਇੱਕ ਵੱਡਾ ਇਕੱਠ ਕਰਾਂਗਾ, ਜਿਹਦੇ 'ਚ ਜਵਾਨ ਪੀੜ੍ਹੀ ਹੈ ਜਿਹੜੀ, ਉਹਨਾਂ ਨੂੰ ਭਰਤੀ ਕਰਾਂਗੇ। ਉਹ ਭਰਤੀ ਕਰਕੇ ਇੱਕ ਵੱਡਾ ਜਲਸਾ ਮੈਂ ਕਰਾਂਗਾ, ਜਿਹਦੇ 'ਚ ਉਹਨਾਂ ਕੋਲੋਂ ਕੁਰਾਨ ਦੇ ਉੱਤੇ ਸਹੁੰ ਲਾਂਗਾ ਕਿ ਉਹ ਮਰਨ ਤੋਂ ਬਿਨਾਂ ਪਰਾਂ ਨਹੀਂ ਹੋਣਗੇ, ਜਾਂ ਤੇ ਇਮਰਾਨ ਖਾਨ ਦੀ ਰਿਹਾਈ ਤੇ ਜਾਂ ਮੌਤ। ਇਹ ਉਹਨਾਂ ਨੇ ਐਲਾਨ ਕਰ ਦਿੱਤਾ ਆ। ਐਲਾਨ ਤੋਂ ਬਾਅਦ ਹੁਣ ਸਿਰ ਪੀੜ ਤੇ ਬਣ ਕੇ ਹੀ ਨਾ ਫਿਰ ਸਰਕਾਰ ਲਈ, ਜਦੋਂ ਇੱਕ ਬੰਦਾ ਮਰਨ ਲਈ ਨਿਕਲਿਆ ਤੇ ਫਿਰ ਉਹਦੇ ਸਾਹਮਣੇ ਕੌਣ ਆ, ਉਹਨੇ ਲਿਹਾਜ਼ ਨਹੀਂ ਕਰਨਾ, ਆਪ ਨਹੀਂ ਆ ਗਾਹਕ ਨਹੀਂ। ਇਹ ਤੇ ਪੰਜਾਬੀ ਦਾ ਅਖਾਣ ਸੁਣਿਆ ਹੀ ਹੋਏਗਾ ਤੁਸੀਂ। ਇਹ ਫਿਰ ਹਾਮਦ ਮੀਰ ਨੇ ਜਿਹੜੇ Jio TV ਦੇ ਪੱਤਰਕਾਰ, ਉਹਨਾਂ ਦਾ ਪ੍ਰੋਗਰਾਮ ਹੈ ਕੈਪੀਟਲ ਟਾਕ, ਉਹਦੇ 'ਚ ਗੱਲਬਾਤ ਕਰਦੇ ਹੋਏ ਆ ਰਾਣਾ ਸਨਾਉल्लाह ਖਾਨ ਹੋਣੇ, ਜਿਹੜੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਸਲਾਹਕਾਰ ਨੇ। ਉਹਨਾਂ ਦਾ ਇਹ ਆਖਣਾ ਹੈ ਕਿ ਇਹ ਨਹੀਂ ਚਾਹੁੰਦੇ, ਇਹ ਸਾਜ਼ਿਸ਼ ਕਰਨ ਦੇ ਨੇ ਇਮਰਾਨ ਖਾਨ ਦੇ ਨਾਲ, ਉਹਦੇ ਇਲਾਜ, ਉਹਦੀ ਬਿਮਾਰੀ ਦੇ ਨਾਲ ਇਹ ਸਾਜ਼ਿਸ਼ ਕਰ ਰਹੀ ਹੈ। ਇਹਨਾਂ ਦੀ ਆਪਣੀ ਪਾਰਟੀ ਹੈ, ਨਹੀਂ ਚਾਹੁੰਦੇ ਕਿ ਰੋਜ਼ਿਆਂ ਦੇ ਮਹੀਨੇ ਦੇ ਵਿੱਚ ਵੀ ਅਸੀਂ ਮੁਲਾਕਾਤ ਦੀ ਕੋਈ ਇਜਾਜ਼ਤ ਹੈ ਜਿਹੜੀ ਦਈਏ। ਇਹਦਾ ਮਤਲਬ ਕਿ ਉਹ ਆਪਣੇ ਇਖਤਿਆਰਾਂ ਦੇ ਨਾਲ ਕਹਿਣ ਦੇ ਨੇ ਕਿ ਜਿਹੜੀ 18 ਫਰਵਰੀ ਤੱਕ ਦੀ ਅਸੀਂ ਮੋਹਲਤ ਦਿੱਤੀ ਸੀਗੀ, ਪਾਬੰਦੀ ਲਾਈ ਸੀਗੀ ਕਿ ਮੁਲਾਕਾਤ ਨਹੀਂ ਹੋ ਸਕਦੀ, ਅਸੀਂ ਅੱਗੇ ਵੀ ਇਹ ਨਹੀਂ ਹੋਣ ਦੇਣੀ। ਇਸ ਗੱਲ ਤੋਂ ਤਾਂ ਇਹੋ ਹੀ ਲੱਗਦਾ। ਔਰ ਉਹਨਾਂ ਨੇ ਆਖਿਆ ਕਿ ਮੁਲਾਕਾਤਾਂ ਨਾ ਕਰਾਉਣ ਦਾ ਜਿਹੜਾ ਸਬਬ ਆ ਉਹ ਇਹਨਾਂ ਦੀਆਂ ਇਹ ਧਮਕੀਆਂ ਨੇ। ਹੁਣ ਇਹਨਾਂ ਧਮਕੀਆਂ ਤੋਂ ਬਾਅਦ ਅੱਗੇ ਇਹ ਜਦੋਂ ਵੀ ਕੋਈ ਚੜ੍ਹਾਈ ਕਰਨਗੇ ਤੇ ਯਾਦ ਰੱਖੋ ਕਿ ਸਰਕਾਰ ਆ ਜਿਹੜੀ, ਉਹ ਆਪਣੀ ਰੇਟ, ਆਪਣੀ ਗੱਲ ਮਨਵਾਉਣਾ ਜਾਣਦੀ ਹੈ। ਅਸੀਂ ਇਹਨਾਂ ਦੇ ਨਾਲ ਪਹਿਲੇ ਤੋਂ ਬਹੁਤਾ ਮੰਦਾ ਔਰ ਬੁਰਾ ਸਲੂਕ ਕਰਾਂਗੇ। ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਪਹਿਲੀ ਵਾਰ ਧਰਨਾ ਇਹਨਾਂ ਨੇ 26 ਨਵੰਬਰ ਨੂੰ ਅਖੇੜਿਆ 24 ਨੂੰ ਸਾਲ 2024 ਚ, ਉਦੋਂ ਜੀ 60 ਕ ਬੰਦੇ ਸਨ ਇਹਨਾਂ ਦੇ। ਜੇ 60 ਕ ਬੰਦੇ ਸਨ ਤੇ ਫਿਰ ਬਸ ਇੰਨੇ ਕ ਲੋਕਾਂ ਦੇ ਨਾਲ ਹੀ ਬੁਰਾ ਸਲੂਕ ਹੋਇਆ, ਇੰਨੇ ਕ ਲੋਕਾਂ ਦੇ ਨਾਲ ਹੀ ਮੰਦੀ ਕੀਤੀ ਔਰ ਧਮਕੀਏ ਦੇਣ ਦੇ ਕਿ ਪਹਿਲੇ ਤੋਂ ਬਹੁਤੀ ਕਰਾਂਗੇ। ਇਹਦਾ ਮਤਲਬ ਕਿ ਉਦੋਂ ਵੀ ਮਾਮਲਾ ਹੈ ਜਿਹੜਾ ਉਹ ਇੰਨਾ ਕ ਹੈ ਸੀ ਜਿਹੜਾ ਸਰਕਾਰ ਵਾਸਤੇ ਸਿਰ ਪੀੜ ਬਣਿਆ। ਔਰ ਹੁਣ ਵੀ ਇਹ ਤੜੀਆਂ ਲਾਉਣ ਦੇ ਨੇ। ਪਰ ਸ਼ਕੀਲ ਸੁਹੇਲ ਆਫਰੀਦੀ ਨੂੰ ਕਹਿੰਦੇ ਨੇ ਕਿ ਲਿਆਉਣ ਦੀ ਵਜ੍ਹਾ ਇਹ ਹੈ ਕਿ ਉਹ ਆਪ ਵੀ ਇਹੋ ਜਿਹਾ ਹੀ ਬੰਦਾ ਹੈ ਕਿ ਉਹਨੇ ਕਹਿਣਾ ਕਿ ਬਸ ਠੀਕ ਹੈ ਮੈਂ ਮਰ ਜਾਵਾਂ। ਤੇ ਪਿੱਛੇ ਅਸੀਂ ਖਬਰ ਦੇ ਚੁੱਕੇ ਹਾਂ ਆਪਣੇ ਦੇਖਣ ਔਰ ਸੁਣਨ ਵਾਲਿਆਂ ਨੂੰ ਕਿ ਇੱਕ ਕੰਟੇਨਰ ਤਿਆਰ ਆ ਜਿਹਦੇ ਉੱਤੇ ਰਿਹਾਈ ਜਾਂ ਮੌਤ ਲਿਖਿਆ ਹੋਇਆ ਆ। ਇਹ ਹੁਣ ਇਸਲਾਮਾਬਾਦ ਵੱਲ ਨੂੰ ਕਦੋਂ ਟੁਰਦਾ ਆ, ਇਹ ਆਉਣ ਵਾਲਾ ਵਕਤ ਦੱਸੇਗਾ ਜੀ। ਪਾਕਿਸਤਾਨ ਈਰਾਨ ਦੇ ਨਾਲ 60 ਸਾਲਾਂ ਤੋਂ ਟੁਰੇ ਆਉਂਦੇ ਬਾਰਡਰ ਰਾਹਦਾਰੀ ਨਿਜ਼ਾਮ ਨੂੰ ਮੁਕਾਉਣ ਜਾ ਰਿਹਾ ਹੈ। ਅਸਲ ਦੇ ਵਿੱਚ ਪਰਵੀਨ, ਇਹ ਰਾਹਦਾਰੀ ਨਿਜ਼ਾਮ ਸਿਰਫ ਈਰਾਨ ਦੇ ਨਾਲ ਨਹੀਂ, ਇਹ ਅਫਗਾਨਿਸਤਾਨ ਦੇ ਨਾਲ ਵੀ ਸੀਗਾ। ਔਰ ਇਹ ਬਗੈਰ ਪਾਸਪੋਰਟ ਔਰ ਬਗੈਰ ਵੀਜ਼ੇ ਤੋਂ ਐਂਟਰੀ ਹੁੰਦੀ ਸੀਗੀ। 60 ਸਾਲਾਂ ਤੱਕ ਇਹ ਕੰਮ ਚੱਲਦਾ ਰਿਹਾ। ਇਹਨੂੰ ਸਰਹੱਦੀ ਰਾਹਦਾਰੀ ਨਿਜ਼ਾਮ ਆ ਜਿਹੜਾ, ਇਹ ਆਖਿਆ ਗਿਆ ਔਰ ਆਖਿਆ ਗਿਆ ਕਿ ਹੁਣ ਆਉਂਦੇ 2 ਮਹੀਨਿਆਂ ਤੱਕ ਇਹਨੂੰ ਮੁਕਾ ਦਿੱਤਾ ਜਾਏਗਾ ਔਰ ਫਿਰ ਪਾਸਪੋਰਟ ਔਰ ਵੀਜ਼ੇ ਤੋਂ ਬਗੈਰ ਈਰਾਨ ਵਾਲੇ ਪਾਸੇ ਵੀ ਆਣਾ ਜਾਣਾ ਜਿਹੜਾ ਇਹ ਮੁੱਕ ਜਾਏਗਾ। ਅੱਛਾ, ਹੁਣ ਜਦੋਂ ਇਹ ਚਮਨ ਬਾਰਡਰ ਦੇ ਉੱਤੇ ਇਹ ਕੰਮ ਹੋਇਆ ਹੈ ਤੇ ਪਿਛਲੇ 2 ਸਾਲਾਂ ਤੋਂ ਇਹ ਮੁਕਾਇਆ, 2 ਸਾਲਾਂ ਤੋਂ ਇਹਤਜਾਜ ਹੋ ਰਿਹਾ। 2 ਸਾਲ ਪਹਿਲੇ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਨਾਲ ਇਹ ਸਮਝੌਤਾ ਜਿਹੜਾ ਇਹ ਮੁਕਾ ਦਿੱਤਾ ਸੀ। ਵਜ੍ਹਾ ਇਹ ਕਿ ODR ਇਹਨੂੰ ਡਾਕੂਮੈਂਟ ਰਜੀਮ ਕਿਹਾ ਜਾਂਦਾ ਆ। ਪਹਿਲਾਂ ਇਹ ਆਜ਼ਾਦ IJ ਸੀ ਨਾ ਜਿਹੜੀ, ਉਹਦੇ ਕਾਰਨ ਪਾਕਿਸਤਾਨ 'ਚ ਅੱਤਗਰਦੀ ਵਧੀ। ਆਮ ਬੰਦੇ ਦੇ ਰੂਪ 'ਚ ਹੁੰਦੇ ਸੀ, ਇੱਥੇ ਆ ਕੇ ਤੇ ਆਪ ਮਾਰੂ ਬਣ ਜਾਂਦੇ ਸੀਗੇ। ਇਸੇ ਤਰ੍ਹਾਂ ਹੁਣ ਬਲੋਚਿਸਤਾਨ ਔਰ ਈਰਾਨ ਦੀ ਜਿਹੜੀ ਸਰਹੱਦ ਨਾਲ ਜੁੜਦੀ ਹੈ ਨਾ, ਸਭ ਤੋਂ ਵੱਡਾ ਉੱਥੋਂ ਤੇਲ ਸਮਗਲ ਹੋ ਕੇ ਆਂਦਾ। ਗੱਡੀਆਂ ਚੋਰੀ ਹੋ ਗਏ ਈਰਾਨ ਤੱਕ ਕਪੜਦੀਆਂ, ਉੱਥੋਂ ਫਿਰ ਪਾਕਿਸਤਾਨ ਆਉਂਦੀਆਂ ਨੇ। ਫਰੂਟ ਆ ਜਿਹੜਾ ਉਹ ਸਮਗਲ ਹੋ ਕੇ ਉਰਾ ਆਂਦਾ ਹੈ। ਅਫਗਾਨਿਸਤਾਨ ਦੇ ਨਾਲ ਬੰਦ ਹੋ ਗਿਆ। ਅਫਗਾਨਿਸਤਾਨ ਉਹ ਫਰੂਟ ਈਰਾਨ ਦੀਆਂ ਮੰਡੀਆਂ ਇੱਥੇ ਬਾਰਡਰ ਤੱਕ ਕਪੜਾ ਰਿਹਾ, ਉੱਥੋਂ ਸਮਗਲ ਹੋ ਕੇ ਪਾਕਿਸਤਾਨ ਆਉਂਦਾ। ਇਹਦੇ 'ਚ ਬਹੁਤ ਵੱਡਾ ਹੱਥ ਹੈ ਜਿਹੜਾ। ਇਹ ਵੀ ਇਲਜ਼ਾਮ ਹੁੰਦਾ ਰਿਹਾ ਕਿ ਇਹ ਜਿਹੜਾ ਸਮਗਲ ਹੋਇਆ ਤੇਲ ਔਰ ਗੱਡੀਆਂ, ਇਹ ਫੌਜੀ ਅਸ਼ੀਰਵਾਦ ਦੇ ਨਾਲ, ਯਾਨੀ ਫੌਜੀ ਜਿਹੜੇ ਉੱਥੇ ਡਿਊਟੀਆਂ ਕਰਨ ਦੇ ਨੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਸਮਗਲਿੰਗ ਹੋ ਰਹੀ ਹੈ। ਹੁਣ ਪਾਕਿਸਤਾਨ ਨੇ ਇਹ ਕਿਹਾ ਕਿ ਇਹ ਕੰਮ ਜਿਹਦੇ ਰਾਹੀਂ ਡਰੱਗਸ ਆ ਰਹੀਆਂ ਨੇ, ਤੇਲ ਆ ਰਿਹਾ, ਨਾਨ ਕਸਟਮ ਪੇਡ ਗੱਡੀਆਂ ਆ ਰਹੀਆਂ ਹੈ, ਗੈਰ ਕਾਨੂੰਨੀ ਆਈਜਾਈ ਹੋ ਰਹੀ ਹੈ, ਇਹਨੂੰ ਰੋਕਣਾ ਜ਼ਰੂਰੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਲੋਚਿਸਤਾਨ 'ਚ ਵੱਖ-ਬੰਦ ਕਰਨ ਵਾਲੀਆਂ ਜਿਹੜੀਆਂ ਤਨਜ਼ੀਮਾਂ ਨੇ, ਅਤਗਰ ਤਨਜ਼ੀਮਾਂ ਜਿਨ੍ਹਾਂ ਤੇ ਪਾਬੰਦੀ ਹੈ, ਉਹਨਾਂ ਨੂੰ ਈਰਾਨ ਵਾਲੇ ਪਾਸੇ, ਪਹਿਲਾਂ ਅਫਗਾਨਿਸਤਾਨ ਸੀ ਹੁਣ ਈਰਾਨ ਵਾਲੇ ਪਾਸੇ ਪਨਾਹ ਲੱਭ ਜਾਂਦੀ। ਜਦੋਂ ਉਹ ਕਹਿੰਦੇ ਡਾਕੂਮੈਂਟਿਵ ਹੋ ਜਾਏਗਾ, ਪਾਸਪੋਰਟ ਜਾਂ ਕੋਈ ਪੇਪਰ ਜਾਂ 1 ਪੇਪਰ ਐਂਟਰੀ ਹੋ ਜਾਏਗੀ ਤੇ ਫਿਰ ਸਾਨੂੰ ਪਤਾ ਹੋਏਗਾ, ਅਸੀਂ ਸਕੈਨ ਕਰਨ 'ਚ, ਚੁਣਨ 'ਚ, ਮਿਣਨ 'ਚ ਕਾਮਯਾਬ ਰਹਾਂਗੇ ਕਿ ਕਿਹੜਾ ਬੰਦਾ ਗਿਆ ਕਿਹੜਾ ਹੈ। ਐਕਚੁਅਲ ਤੇ ਉਹਨਾਂ ਅਤਗਰਦ ਗਰੋਹਾਂ ਦੇ ਦੁਆਲੇ ਘੇਰਾ ਤੰਗ ਕਰਕੇ ਕਿ ਕਿਹੜਾ ਬੰਦਾ ਕੀ ਕਰ ਰਿਹਾ ਇਹ ਹੈ। ਜਦੋਂ ਕਾਗਜ਼ੀ ਕਾਰਵਾਈਆਂ ਸ਼ੁਰੂ ਹੋ ਜਾਣੀਆਂ ਫਿਰ ਰਿਕਾਰਡ ਬਣਨ ਡੈ ਪਏਗਾ। ਸਰਕਾਰ ਇਹ ਕਰਨਾ ਚਾਹ ਰਹੀ ਹੈ, ਪਰ 2 ਸਾਲ ਪਹਿਲਾਂ ਜਦੋਂ ਚਮਨ ਬਾਰਡਰ ਦੇ ਉੱਤੇ ਇਹ ਕੰਮ ਕੀਤਾ ਗਿਆ, ਅੱਜ ਤੱਕ ਇhtਜਾਜ ਚੱਲ ਰਿਹਾ। ਇਹ ਬਾਰਡਰ ਦੇ ਨੇੜੇ ਰਹਿੰਦੇ ਲੋਕ ਨੇ ਨਾ ਪ੍ਰਵੀਨ, ਜਿਹੜੇ ਇਹ ਸਵੇਰੇ ਉੱਠਦੇ ਨੇ, ਮੂੰਹ ਧੋਂਦੇ ਨੇ, ਇਹ ਆਪਣਾ ਸ਼ਨਾਖਤੀ ਕਾਰਡ ਨਾਲ ਲੈ ਜਾਂਦੇ, ਉਹਦੇ ਤੋਂ ਪਤਾ ਹੁੰਦਾ ਕਿ ਹਾਂ ਇਹ ਬਾਰਡਰ ਦੇ ਨਾਲ ਫਲਾਂ ਇਲਾਕੇ ਦਾ ਰਹਿਣ ਵਾਲਾ। ਇਹਨਾਂ ਨੂੰ ਐਂਟਰੀ ਦੇ ਦਿੱਤੀ ਜਾਂਦੀ ਹੈ।
ਈਰਾਨ ਵੀ ਕਹਿੰਦਾ ਕਿ ਜੀ ਹੈ ਇਹਨੂੰ। ਉੱਥੇ ਇਹ ਮਜ਼ਦੂਰੀ ਕਰਦੇ ਨੇ, ਮਜ਼ਦੂਰੀ ਕਰਕੇ ਸ਼ਾਮ ਨੂੰ ਹਫ਼ਤੇ ਬਾਅਦ 10 ਦਿਨਾਂ ਬਾਅਦ ਮਹੀਨੇ ਬਾਅਦ ਵਾਪਸ ਆ ਜਾਂਦੇ ਨੇ। ਉਹਨਾਂ ਲੋਕਾਂ ਦੇ ਘਰ ਤੇ ਕਹਿ ਲਵੋ ਕਿ ਹੁਣ ਮਾਤਮ ਵਿਛ ਗਿਆ ਹੈ ਕਿ ਇਹ ਕੀ ਹੋਣ ਲੱਗਾ। ਕਾਗਜ਼ ਬਣਵਾਉਣੇ ਪੈਣਗੇ, ਸਾਰੇ ਕਾਨੂੰਨੀ ਜਿਹੜੇ ਕਹਿੰਦੇ ਕਿ ਪਾਬੰਦੀਆਂ ਨੇ ਉਹ ਪੂਰੀਆਂ ਕਰਨੀਆਂ ਪੈਣਗੀਆਂ, ਫੇਰ ਆਣਗੇ ਉਹਦੀ ਕੀ ਮੁੱਦਤ ਹੁੰਦੀ ਹੈ। ਇਹ ਹੁਣ ਜਿਹੜਾ ਨਜ਼ਰਾਂ ਦੇ ਵਿੱਚ ਆਉਂਦੇ ਨੇ ਨਾ, ਉਹਦੇ ਕਾਰਨ ਉਹਨਾਂ ਲੋਕਾਂ ਨੂੰ ਵੀ ਇhtਜਾਜ ਹੈ। ਔਰ ਸਰਕਾਰ ਹੈ ਜਿਹੜੀ ਉਹ ਕਹਿੰਦੀ ਕਿ ਅਤਗਰਦੀ ਕਿਸੇ ਪਾਸਿਓਂ ਵੀ ਸਾਨੂੰ ਬਲੋਚਿਸਤਾਨ 'ਚ ਨਹੀਂ ਪੁੱਗਦੀ। ਔਰ ਇਹ ਜਿਹੜੇ ਕਹਿੰਦੇ ਨੇ ਕਿ ਬਲੋਚਿਸਤਾਨ ਨੂੰ ਵੱਖਰਾ ਕਰਕੇ ਇੱਕ ਨਵਾਂ ਆਜ਼ਾਦ ਮੁਲਕ ਬਣਾਓ, ਇਹਨਾਂ ਨੂੰ ਅਸੀਂ ਠੱਲਣਾ ਆ, ਇਹਨਾਂ ਦੇ ਪਿੱਛੇ ਭਾਰਤ ਦਾ ਹੱਥ ਹੈ ਜੀ। ਇਮਾਨ ਮਜ਼ਾਰੀ ਤੇ ਹਾਦੀ ਚੱਠਾ ਦੀ ਅਪੀਲ ਸੁਣਵਾਈ ਲਈ ਮਨਜ਼ੂਰ ਹੋ ਗਈ ਹੈ। ਸੁਣਿਆ ਅੱਜ ਪਾਕਿਸਤਾਨ 'ਚ ਉਹਨਾਂ ਦੀ ਅਦਾਲਤੀ ਸੁਣਵਾਈ ਵੀ ਹੈ। ਜੀ ਬਿਲਕੁਲ, ਇਸਲਾਮਾਬਾਦ ਹਾਈ ਕੋਰਟ 'ਚ ਸੁਣਵਾਈ ਹੈ। ਜਿਹੜਾ ਕਿ ਉਹਨਾਂ ਨੇ ਅਦਾਲਤਾਂ ਦੇ ਖਿਲਾਫ ਟਵੀਟਸ ਕੀਤੇ ਸਨ, ਉਹਨਾਂ ਦੇ ਉੱਤੇ ਹਾਦੀ ਚੱਠਾ ਔਰ ਇਮਾਨ ਮਜ਼ਾਰੀ ਹੈ ਜਿਹੜੀ ਉਹਨਾਂ ਨੂੰ ਸਜ਼ਾ ਹੈ ਜਿਹੜੀ ਹੋ ਚੁੱਕੀ ਹੈ। ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਮੁਹੰਮਦ ਆਸਫ ਹੋਣੇ ਨੇ ਜਿਹੜੇ ਉਹ ਇਹਨਾਂ ਅਪੀਲਾਂ ਨੂੰ ਸੁਣਨਗੇ, ਜਦ ਕਿ 24 ਜਨਵਰੀ ਨੂੰ ਟ੍ਰਾਇਲ ਕੋਰਟ ਵੱਲੋਂ ਇਮਾਨ ਮਜ਼ਾਰੀ ਔਰ ਹਾਦੀ ਚੱਠਾ ਨੇ ਜਿਹੜੇ ਇਹਨਾਂ ਨੂੰ ਪਹਿਲਾਂ ਹੀ 10-10 ਸਾਲ ਕੈਦ ਦੀਆਂ ਸਜ਼ਾਵਾਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ, ਜਿਨ੍ਹਾਂ ਨੂੰ ਇਹਨਾਂ ਨੇ ਇਸਲਾਮਾਬਾਦ ਹਾਈ ਕੋਰਟ 'ਚ ਚੈਲੰਜ ਕੀਤਾ ਸੀਗਾ। ਇਸਲਾਮਾਬਾਦ ਹਾਈ ਕੋਰਟ ਦੇ ਮੈਂ ਦੱਸ ਦਿੱਤਾ ਜਦੋਂ ਕਿ ਜਸਟਿਸ ਮੁਹੰਮਦ ਆਸਫ ਹੋਣੇ ਉਹਨਾਂ ਨੇ ਇਹ ਸੁਣਵਾਈ ਲਈ ਵੀ ਮਨਜ਼ੂਰ ਕਰ ਲਈਆਂ ਔਰ ਅੱਜ ਸੁਣਵਾਈ ਜਿਹੜੀ ਉਹ ਸ਼ੁਰੂ ਹੋਏਗੀ। ਮੈਂ ਫਿਰ ਚੇਤਾ ਕਰਾਉਂਦਾ ਜਾਵਾਂ ਆਪਣੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਕਿ ਇਮਾਨ ਮਜ਼ਾਰੀ ਔਰ ਹਾਦੀ ਚੱਠਾ ਬਲੋਚਿਸਤਾਨ 'ਚ ਗਵਾਚੇ ਲੋਕਾਂ ਦੇ ਵਕੀਲ ਵੀ ਨੇ, ਜਦ ਕਿ ਇਮਾਨ ਮਜ਼ਾਰੀ ਇਮਰਾਨ ਖਾਨ ਦੀ ਹਾਮੀ ਵਕੀਲ ਦੇ ਤੌਰ ਤੇ ਸਾਹਮਣੇ ਆ ਰਹੀ ਹੈ। ਪਾਕਿਸਤਾਨ 'ਚ ਹਿਊਮਨ ਰਾਈਟਸ ਕਮਿਸ਼ਨ ਦੇ ਨਾਲ ਵੀ ਇਹਨਾਂ ਦੇ ਸੰਬੰਧ ਨੇ ਔਰ ਇੱਕ ਐਕਟਿਵਿਸਟ ਵੀ ਹੈ ਹਿਊਮਨ ਰਾਈਟਸ ਦੀ ਹੈ। ਔਰ ਇਹ ਸ਼੍ਰੀ ਮਜ਼ਾਰੀ ਜਿਹੜੀਆਂ ਇਮਰਾਨ ਖਾਨ ਦੇ ਦੌਰ ਦੇ ਵਿੱਚ ਹਿਊਮਨ ਰਾਈਟਸ ਦੀ ਮਿਨਿਸਟਰੀ ਦੇ ਮਿਨਿਸਟਰ ਰਹੀਆਂ ਨੇ, ਇਹ ਉਹਨਾਂ ਦੀ ਸਕੀ ਧੀ ਹੈ। ਸੋ ਹੁਣ ਅਦਾਲਤਾਂ ਦੇ ਖਿਲਾਫ, ਜੱਜਾਂ ਦੇ ਖਿਲਾਫ ਕੀਤੇ ਟਵੀਟਸ ਦੇ ਉੱਤੇ ਇਹ ਸੁਣਵਾਈ ਇਸਲਾਮਾਬਾਦ ਹਾਈ ਕੋਰਟ 'ਚ ਹੁੰਦੀ, ਕੋਈ ਰਿਲੀਫ ਲੱਭਦਾ ਨਹੀਂ ਲੱਭਦਾ। ਬਹਰਹਾਲ ਟ੍ਰਾਇਲ ਕੋਰਟ ਦੀ 10 ਸਾਲ ਦੀ ਜਿਹੜੀ ਇਹ ਸਜ਼ਾ ਸੀਗੀ ਉਹਨੂੰ ਚੈਲੰਜ ਕੀਤਾ ਗਿਆ। ਵੇਖੋ ਹੁਣ ਅੱਗੇ ਨਤੀਜੇ ਕੀ ਨਿਕਲਦੇ। ਯਾਦ ਰਵੇ ਕਿ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਡੋਗਰ ਚੀਫ ਜਸਟਿਸ ਨੇ ਜਿਹੜੇ, ਉਹਨਾਂ ਦੇ ਖਿਲਾਫ ਵੀ ਇਹਨਾਂ ਨੇ ਟਵੀਟ ਕੀਤੀ ਹੈ ਔਰ ਹੁਣ ਉਸੇ ਅਦਾਲਤ ਦੇ ਵਿੱਚ ਇਹਨਾਂ ਦਾ ਕੇਸ ਹੈ ਜਿਹੜਾ ਉਹ ਲੱਗਾ ਹੈ ਜੀ। ਪਾਕਿਸਤਾਨ 'ਚ ਅੱਜ ਪਹਿਲਾ ਰੋਜ਼ਾ ਹੈ ਜੀ ਤੇ ਸਰਕਾਰੀ ਦਫ਼ਤਰਾਂ ਦਾ ਵੇਲਾ ਜਿਹੜਾ ਉਹ ਬਦਲ ਗਿਆ। ਕੀ ਜਾਣਕਾਰੀ ਤੁਹਾਡੇ ਕੋਲ? ਜੀ ਮੈਂ ਫੈਡਰਲ ਜਿਹੜੀ ਸਰਕਾਰ ਦੇ ਮਤਹਿਤ ਮਹਿਕਮੇ ਨੇ ਪੰਜਾਬ 'ਚ ਨਹੀਂ ਜਾਂ ਪੂਰੇ ਪਾਕਿਸਤਾਨ 'ਚ ਕਿਤੇ ਵੀ ਨੇ, ਉਹ ਤਾਂ ਸਵੇਰੇ 9 ਵਜੇ ਲੱਗਿਆ ਕਰਨਗੇ ਔਰ 2 ਵਜੇ ਛੁੱਟੀ ਹੋਇਆ ਕਰੇਗੀ। 5 ਦਿਨ ਇਹਨਾਂ ਮਹਿਕਮਿਆਂ 'ਚ ਕੰਮ ਹੁੰਦਾ ਹੈ। ਪੰਜਾਬ ਸਰਕਾਰ ਨੇ ਇਹ ਕਿਹਾ ਕਿ ਜਿਹੜੇ ਦਫ਼ਤਰ 5 ਦਿਨ ਕੰਮ ਕਰਦੇ ਨੇ ਉਹ ਸਵੇਰੇ 9 ਵਜੇ ਖੁੱਲਿਆ ਕਰਨਗੇ, ਸ਼ਾਮ 3 ਵਜੇ ਤੱਕ ਰਿਹਾ ਕਰਨਗੇ, ਸਿਰਫ 2 ਘੰਟੇ ਗੁੰਜਾਇਸ਼ ਹੈ। ਠੀਕ ਹੈ। ਤੇ ਐਸੇ ਦਫ਼ਤਰ ਜਿਹੜੇ ਹਫ਼ਤੇ 'ਚ 6 ਦਿਨ ਕੰਮ ਕਰਦੇ ਨੇ ਉਹ ਸਵੇਰੇ 9 ਵਜੇ ਖੁੱਲਿਆ ਕਰਨਗੇ, 2 ਵਜੇ ਤੱਕ ਚੱਲਿਆ ਕਰਨਗੇ। ਤੇ ਜੁਮੇ ਵਾਲੇ ਦਿਨ ਫੈਡਰਲ ਸਰਕਾਰ ਆ ਜਾਂ ਪੰਜਾਬ ਸਰਕਾਰ ਆ, ਦਫ਼ਤਰ ਨੇ ਜਿਹੜੇ ਉਹ ਸਵੇਰੇ 9 ਵਜੇ ਖੁੱਲਿਆ ਕਰਨਗੇ ਤੇ 12:30 ਵਜੇ ਬੰਦ ਹੋ ਜਾਇਆ ਕਰਨਗੇ। ਰੋਜ਼ਿਆਂ ਦੇ ਪੂਰੇ ਮਹੀਨੇ ਦੇ ਵਿੱਚ ਇਹੋ ਹੀ ਤਰਤੀਬ ਰਹੇਗੀ ਔਰ ਫਿਰ ਈਦ ਤੋਂ ਬਾਅਦ ਆ ਜਿਹੜਾ ਉਹ ਸਵੇਰੇ 9 ਤੋਂ 5 ਜਾਂ 8 ਤੋਂ 4 ਵਾਲਾ ਟਾਈਮ ਆ ਜਿਹੜਾ ਉਹ ਬਹਾਲ ਹੋਏਗਾ। ਠੀਕ ਹੈ ਜੀ। ਹੁਣ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਯਾਨੀ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਦੇ ਨਾਲ ਪੰਜਾਬੀ ਟੀਵੀ ਯੂਐਸਏ ਦੇ ਟਿਕਟੌਕ ਚੈਨਲ ਤੇ ਵੀ ਵੇਖ ਸਕਦੇ ਜੀ। ਹਫ਼ਤੇ 5 ਦਿਨ ਖਬਰਾਂ ਅਸੀਂ ਲੈ ਕੇ ਆਉਂਦੇ ਤੁਹਾਡੇ ਲਈ ਮੰਡੇ ਟੂ ਫਰਾਈਡੇ। ਤੇ ਜੇ ਸਮਝਦੇ ਜੀ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਉਣ ਦੇ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।